Modi discusses Khalistani extremist issue with British counterpart, says radicalism, violent extremism have no space in democratic societies. ਹੁਣ ਮੋਦੀ ਉਹਨੂੰ ਇਹ ਜਿਹੜਾ ਮਸ਼ਵਰਾ ਦੇ ਰਿਹਾ ਕਿ ਜੀ ਇਹ ਜਿਹੜੇ ਤੁਹਾਡੇ ਮੁਲਕ ਦੇ ਵਿੱਚ ਖਾਲਿਸਤਾਨੀ ਐਕਸਟ੍ਰੀਮਿਸਟ ਔਰ ਇਹ ਜਿਹੜੇ ਰੈਡੀਕਲਾਈਜ਼ ਲੋਕ ਨੇ ਇਹਨਾਂ ਨੂੰ ਨੱਥ ਪਾਓ, ਕਿਉਂਕਿ ਡੈਮੋਕ੍ਰੈਟਿਕ ਸੁਸਾਇਟੀਜ਼ ਦੇ ਵਿੱਚ ਇਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਫਰੀडम ਹੈ ਗੱਲ ਕਹਿਣ ਦੀ ਉਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਔਰ ਉਹਨਾਂ ਦੇ ਅਗੇਂਸਟ ਕਾਨੂੰਨੀ ਜਿਹੜਾ ਕੁਛ ਕਰਨ ਦੀ ਲੋੜ ਹੈ। ਜਦੋਂ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਔਰ 2015 'ਚ ਯੂਕੇ ਗਿਆ ਔਰ ਜਿਹੜਾ ਉਹਨਾਂ ਨੇ ਡੋਜ਼ੀਅਰ ਇੰਗਲੈਂਡ ਦੀ ਸਰਕਾਰ ਨੂੰ ਦਿੱਤਾ ਯੂਕੇ ਦੀ ਨੂੰ ਕਿ ਜੀ ਆਹ ਬੰਦੇ ਜਿਹੜੇ ਨੇ ਸਾਨੂੰ ਚਾਹੀਦੇ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਸੀ। ਜਦੋਂ ਅਜੇ ਉਹਨੂੰ ਆਇਆ ਬਹੁਤ ਥੋੜਾ ਅਰਸਾ ਹੋਇਆ ਸੀ ਔਰ ਫਿਰ ਅਸੀਂ ਦੇਖਦੇ ਹਾਂ ਕਿ 2015 ਤੋਂ 8 ਸਾਲ ਬਾਅਦ 2023 'ਚ 15 ਜੂਨ ਨੂੰ ਅਵਤਾਰ ਸਿੰਘ ਖੰਡੇ ਨੂੰ ਕੈਮੀਕਲ ਵੈਪਨ ਦਾ ਇਸਤੇਮਾਲ ਕਰਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। ਇਹ ਜਿਸ ਕਿਸਮ ਦਾ ਇਸ ਦਾ ਮਿਸਟਰ ਸਟਾਈਮਰ ਦਾ ਰੋਲ ਹੈ, ਬਿਹੇਵੀਅਰ ਹੈ, ਉਹਦੇ ਥੱਲੇ ਇਹ ਕੁਛ ਵੀ ਇਹ ਦੁਕਾਨਦਾਰ ਨੇ, ਇਹਨਾਂ ਨੇ ਜਿਹੜਾ ਕੋਈ ਇਹ ਐਕਸਪੈਕਟ ਕਰੇ ਜਿਹੜਾ ਇੱਕ ਪਾਸੇ ਇਹਨਾਂ ਨੇ ਬਾਹਰ ਦਿਖਾਉਣ ਨੂੰ ਹੁੰਦਾ ਜੀ ਅਸੀਂ ਮੈਗਨਾ ਕਾਰਟਾ ਦਿੱਤਾ ਦੁਨੀਆ ਨੂੰ, ਅਸੀਂ ਸਿਵਲਾਈਜੇਸ਼ਨ ਦਿੱਤੀ, ਪਰ ਜੇ ਅਸੀਂ ਆਪਣਾ ਸਿੱਖ ਰਾਜ ਦਾ ਤਜਰਬਾ ਵੀ ਦੇਖੀਏ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਫਰੈਂਡਸ਼ਿਪ ਟ੍ਰੀਟੀ ਦੇ ਥੱਲੇ ਇਹਨਾਂ ਨੇ ਉਸ ਦੀ ਫੈਮਿਲੀ ਨੂੰ ਰੋੜਿਆ। ਸੋ ਇਹ ਅਜੇ ਇਸ ਕਹਾਣੀ ਨੂੰ 175 ਸਾਲ ਹੀ ਹੋਏ ਨੇ। ਫਿਰ ਅਸੀਂ 1947 'ਚ ਦੇਖੀਏ ਕਿ ਲੀਕ ਖਿੱਚੀ ਆ ਗਏ, ਯਾਨੀ ਕੋਈ ਇਹਨਾਂ ਨੇ ਯਕੀਨੀ ਨਹੀਂ ਬਣਾਇਆ ਕਿ ਕੋਈ ਖੂਨ ਖਰਾਬਾ ਨਾ ਹੋਏ, ਕੋਈ ਦੂਜਾ ਨਾ, ਕਿਸੇ ਇੱਕ ਵੀ ਅੰਗਰੇਜ਼ ਦੇ ਮੂੰਹ ਤੇ ਚਪੇੜ ਨਹੀਂ ਵੱਜੀ ਤੇ ਆਪਸ 'ਚ ਜਿਹੜੀ ਜਨਤਾ ਹੈ ਉਹਨੂੰ ਕਿੰਨੇ ਕਰੋੜਾਂ ਬੇਘਰ ਹੋਏ ਦੋਵੇਂ ਪਾਸਿਓਂ ਔਰ ਮਿਲੀਅਨ ਤੋਂ 2 ਮਿਲੀਅਨ ਲੋਕ ਮਾਰੇ ਗਏ। ਨਾ ਬ੍ਰਾਹਮਣਵਾਦੀਆਂ ਨੇ ਟਲਣਾ ਆਪਣੀਆਂ ਕੁਝੀਆਂ ਹਰਕਤਾਂ ਤੋਂ। ਸਿੱਖ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਨੇ, ਡਾਇਸਪੋਰਾ ਸਿੱਖ ਤਾਂ ਬਹੁਤ ਬੁਰੀ ਤਰ੍ਹਾਂ ਰੜਕਦਾ ਹੈ ਔਰ ਜਦੋਂ ਦਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ ਇਹ ਐਕਸਪੋਜ਼ ਹੋਏ ਨੇ, ਹੁਣ ਹੋਰ ਵੀ ਘਟੀਆ ਲੈਵਲ ਤੇ ਉਤਰੇ ਹੋਏ ਨੇ। ਪਿਛਲੀ ਸਰਕਾਰ ਦੇ ਵੇਲੇ ਵੀ ਉਹਨਾਂ ਨੇ ਤਾਂ 1 ਲੱਖ ਪਾਉਂਡ ਰੱਖਿਆ ਸੀ ਕਿ ਜੀ ਅਸੀਂ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਪ੍ਰਾਈਮ ਮਿਨਿਸਟਰ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹਨ ਔਰ ਜਿੱਥੇ ਭਾਰਤ ਤੇ ਯੂਕੇ ਵਿਚਕਾਰ ਅੱਡ-ਅੱਡ ਸਮਝੌਤੇ ਹੋਏ, ਉੱਥੇ ਮੋਦੀ ਨੇ ਯੂਕੇ ਵਿੱਚ ਖਾਲਿਸਤਾਨ ਦੀਆਂ ਜਿਹੜੀਆਂ ਗਤੀਵਿਧੀਆਂ ਸੰਬੰਧੀ ਚਰਚਾ ਕੀਤੀ ਹੈ। ਸੋ ਸਿੱਖ ਕੌਮ ਨੂੰ ਖਬਰਦਾਰ ਹੋਣ ਦੀ ਲੋੜ ਹੈ ਕਿਉਂਕਿ ਬ੍ਰਿਟਨ ਸਰਕਾਰ ਵਪਾਰਕ ਹਿੱਤਾਂ ਲਈ ਕੋਈ ਵੀ ਸਿੱਖ ਹਿੱਤਾਂ ਦੇ ਖਿਲਾਫ ਜਿਹੜੀ ਹੈ ਸੌਦੇਬਾਜ਼ੀ ਕਰ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਕਾਇਰ ਸਟਾਰਮਰ ਭਾਰਤ ਦੇ ਦੌਰੇ ਤੇ ਹੈ ਔਰ ਜਦੋਂ ਉਹਨਾਂ ਦੇ ਸਮਝੌਤਿਆਂ ਵੱਲ ਜਾਂ ਵਪਾਰਕ ਡੀਲਾਂ ਵੱਲ ਮੈਂ ਦੇਖਦਾ ਜਿਵੇਂ ਕਿ ਮੇਨ ਖਬਰ ਹੈ ਇੰਡੀਆ ਟੂ ਬਾਏ ਮਿਸਲਸ ਵਰਥ 350 ਮਿਲੀਅਨ ਪਾਉਂਡਸ ਫਰੋਮ ਯੂਕੇ ਅੰਡਰ ਨਿਊ ਡਿਫੈਂਸ ਡੀਲ, 64 ਇੰਡੀਅਨ ਫਰਮਸ ਕਮਿਟ ਟੂ ਇਨਵੈਸਟ ਇਨ ਦਾ ਯੂਕੇ। ਔਰ ਇਹ ਤੁਸੀਂ ਮੈਨੂੰ ਨੈਪੋਲੀਅਨ ਬੋਨਾਪਾਰਟ ਦਾ ਬ੍ਰਿਟਨ ਬਾਰੇ ਜਿਹੜਾ ਟਿੱਪਣੀ ਹੈ ਉਹ ਯਾਦ ਆਉਂਦੀ ਹੈ ਕਿ ਕੰਟਰੀ ਆਫ ਸ਼ਾਪਕੀਪਰਸ। ਇਹ ਬਾਣੀਏ ਦੁਕਾਨਦਾਰ ਔਰ ਇਹੀ ਬਾਣੀਆਂ ਨੇ ਗਾਂਧੀ ਬਾਣੀਏ ਦੇ ਨਾਲ ਵੀ ਡੀਲ ਬਣਾ ਕੇ ਜਿਵੇਂ ਜਿਹੜਾ ਮੁਲਕ ਨੂੰ ਵੰਡਿਆ, ਜਿਸ ਅੰਦਾਜ਼ ਦੇ ਵਿੱਚ ਇੰਡੀਆ ਦੇ ਨਾਲ ਸਾਰੇ ਇਸ ਪੀਰੀਅਡ ਦੇ ਵਿੱਚ ਡੀਲ ਕੀਤਾ। ਔਰ ਸਿੱਖ ਇਸ਼ੂ ਦੀ ਜੇ ਅਸੀਂ ਗੱਲ ਕਰੀਏ ਤੇ ਉਸ ਦਾ ਸਭ ਤੋਂ ਵੱਡਾ ਸਬੂਤ ਕਿ ਜੂਨ 84 ਦੇ ਘੱਲੂਘਾਰੇ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਬ੍ਰਿਟਨ ਦਾ ਕੀ ਰੋਲ ਰਿਹਾ ਹੈ ਆਪਣੇ ਆਪ 'ਚ ਮਾਰਗਰਟ ਥੈਚਰ ਨੂੰ ਫਰਵਰੀ 1984 'ਚ ਲਿਖਿਆ ਇੰਦਰਾ ਗਾਂਧੀ ਦਾ ਪੱਤਰ ਔਰ ਫਿਰ ਉਹਦੇ ਜਵਾਬ 'ਚ ਮਾਰਗਰਟ ਥੈਚਰ ਵੱਲੋਂ MI6 ਦੇ ਜਿਹੜੇ 2 ਸੀਨੀਅਰ ਆਫਿਸਰਸ ਨੂੰ ਦਰਬਾਰ ਸਾਹਿਬ ਦੀ ਰੇਕੀ ਕਰਨ ਲਈ ਭੇਜਣਾ ਔਰ ਉਹ ਸਾਰੇ ਦੇ ਵਿੱਚ ਬਾਅਦ ਦੇ ਵਿੱਚ ਕੀ ਮਦਦ ਕੀਤੀ ਹੈ ਕਿਉਂਕਿ ਜਿਉਂ ਹੀ ਇਹ ਇਨਫੋਰਮੇਸ਼ਨ ਡੀਕਲਾਸੀਫਾਈ ਹੋਈ ਔਰ ਰੋਲ ਸਾਹਮਣੇ ਆਇਆ, ਸਿੱਖਾਂ 'ਚ ਰੋਸ ਹੋਇਆ ਔਰ ਉਹਨਾਂ ਨੇ ਵਾਪਸ ਉਹਨੂੰ ਜਿਹੜਾ ਉਹ ਕਲਾਸੀਫਾਈ ਕਰ ਦਿੱਤਾ। ਔਰ ਇਹ ਕੀ ਸਟਾਈਮਰ ਜਿਸ ਲੇਬਰ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹਨਾਂ ਦਾ ਇਕਰਾਰ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਸਿੱਖਾਂ ਦੇ ਨਾਲ ਮਲਟੀਪਲ ਟਾਈਮਸ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਇੱਕ ਟਰੂਥ ਕਮਿਸ਼ਨ ਜਿਹੜਾ ਜਸਟਿਸ ਜੱਜ ਦੀ ਕਮਾਂਡ ਥੱਲੇ ਹੋਏਗਾ, ਜਿਹੜਾ ਯੂਕੇ ਦਾ ਕੀ ਰੋਲ ਰਿਹਾ ਘੱਲੂਘਾਰਾ 84 ਵੇਲੇ ਇਸ ਦੀ ਪੜਤਾਲ ਕਰੇਗਾ। ਪਰ ਅੱਜ ਤੱਕ ਵੀ ਇਸ ਦੇ ਉੱਤੇ ਆ ਕੇ
ਬਿਲਕੁਲ ਉਹ ਭਗੌੜੇ ਨੇ। ਔਰ ਅਸੀਂ ਦੇਖ ਸਕਦੇ ਹਾਂ ਕਿ ਭਾਈ ਭਾਰਤ ਦੇ ਦੌਰੇ ਵੇਲੇ ਵੀ ਕੋਈ ਇਸ ਕਿਸਮ ਦਾ ਜਿਹੜਾ ਕੋਈ ਹੋਰ ਅੰਡਰ ਹੈਂਡ ਇਹਨਾਂ ਨੇ ਕੀ ਕੀਤਾ ਹੋ ਸਕਦਾ, ਕਿਉਂਕਿ ਇਹਨਾਂ ਦੇ ਆਪਣੇ ਮੀਡੀਆ ਦੀ ਹੀ ਖਬਰ ਹੈ। ਔਰ ਉਹਨਾਂ ਦੇ ANI ਜਿਹੜੀ ਰਾਹ ਦੀ ਮੀਡੀਆ ਆਊਟਲੈਟ ਹੈ, ਉਸ ਨੇ ਦੀ ਹੈਡਲਾਈਨ ਦੇ ਥੱਲੇ ਖਬਰ ਲਾਈ ਹੈ, PM ਮੋਦੀ discusses Khalistani extremist issue with British counterpart, says radicalism, violent extremism have no space in democratic societies। ਔਰ ਇਸ ਨੂੰ ਜਿਹੜਾ ਉਹਨਾਂ ਦੇ ਜਿਹੜਾ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਹੈ ਵਿਕਰਮ ਮਿਸਰੀ, ਉਸ ਨੇ ਫਰਦਰ ਐਲੈਬੋਰੇਟ ਕੀਤਾ ਕਿ ਖਾਲਿਸਤਾਨੀ ਐਕਸਟ੍ਰੀਮਿਸਟ ਇਸ਼ੂ ਵਾਸ ਡਿਸਕਸਡ during meeting held today between Prime Minister Modi and PM Starmer. PM Modi emphasized that radicalism and violent extremism had no space in democratic societies and should not be allowed to use or abuse the freedoms provided by societies, and there was a need to move against them in the legal framework available on both sides, Misri said। ਹੁਣ ਮੋਦੀ ਉਹਨੂੰ ਇਹ ਜਿਹੜਾ ਮਸ਼ਵਰਾ ਦੇ ਰਿਹਾ ਕਿ ਜੀ ਇਹ ਜਿਹੜੇ ਤੁਹਾਡੇ ਮੁਲਕ ਦੇ ਵਿੱਚ ਖਾਲਿਸਤਾਨੀ ਐਕਸਟ੍ਰੀਮਿਸਟ ਔਰ ਇਹ ਜਿਹੜੇ ਰੈਡੀਕਲਾਈਜ਼ ਲੋਕ ਨੇ, ਇਹਨਾਂ ਨੂੰ ਨੱਥ ਪਾਓ, ਕਿਉਂਕਿ ਡੈਮੋਕ੍ਰੈਟਿਕ ਸੁਸਾਇਟੀਜ਼ ਦੇ ਵਿੱਚ ਇਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਫਰੀडम ਹੈ ਗੱਲ ਕਹਿਣ ਦੀ, ਉਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਔਰ ਉਹਨਾਂ ਦੇ ਅਗੇਂਸਟ ਕਾਨੂੰਨੀ ਜਿਹੜਾ ਕੁਛ ਕਰਨ ਦੀ ਲੋੜ ਹੈ। ਸੋ ਜ਼ਾਹਰ ਹੈ ਵੀ ਜੋ ਇਹਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ, ਉਹਨੇ ਬਹੁਤ ਘੱਟ ਕਿਹਾ, ਪਤਾ ਨਹੀਂ ਅੰਦਰੂਨੀ ਤੌਰ ਦੇ ਉੱਤੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ ਜਦੋਂ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਔਰ 2015 'ਚ UK ਗਿਆ, ਔਰ ਜਿਹੜਾ ਉਹਨਾਂ ਨੇ ਡੋਜ਼ੀਅਰ ਇੰਗਲੈਂਡ ਦੀ ਸਰਕਾਰ ਨੂੰ ਦਿੱਤਾ UK ਦੀ ਨੂੰ ਕਿ ਜੀ ਆਹ ਬੰਦੇ ਜਿਹੜੇ ਨੇ ਸਾਨੂੰ ਚਾਹੀਦੇ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਸੀ। ਜਦੋਂ ਅਜੇ ਉਹਨੂੰ ਆਇਆ ਬਹੁਤ ਥੋੜ੍ਹਾ ਅਰਸਾ ਹੋਇਆ ਸੀ ਇੱਕ ਸਟੂਡੈਂਟ ਦੇ ਤੌਰ 'ਤੇ, ਔਰ ਉਸੇ ਨੂੰ ਹੀ ਫਿਰ ਕਿਉਂਕਿ ਉਹਦੇ ਖਿਲਾਫ ਕੁਝ ਵੀ ਨਹੀਂ ਸੀ, ਉਹ ਤਾਂ ਵਿਚਾਰਾ ਆਪਣੀ ਜਿਹੜਾ ਉਹ ਸਟੂਡੈਂਟ ਦੇ ਤੌਰ 'ਤੇ ਔਰ ਐਜ਼ ਏ ਐਕਟਿਵਿਸਟ ਵਿਚਰ ਰਿਹਾ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ 2015 ਤੋਂ 8 ਸਾਲ ਬਾਅਦ 2023 'ਚ 15 ਜੂਨ ਨੂੰ ਅਵਤਾਰ ਸਿੰਘ ਖੰਡੇ ਨੂੰ ਕੈਮੀਕਲ ਵੈਪਨ ਦਾ ਇਸਤੇਮਾਲ ਕਰਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। ਸੋ ਹੁਣ ਵੀ ਜਿਹੜੀ ਇਹਨਾਂ ਨੂੰ ਇਹ ਅੱਖਰਦਾ ਹੈ ਔਰ ਉਹਨਾਂ ਨੂੰ ਪਤਾ ਹੈ ਵੀ UK ਇੱਕ ਪਾਸੇ ਟਰੰਪ ਨੇ ਪੂਰਾ ਵੱਟ ਚਾੜਿਆ ਹੋਇਆ ਜਿਹਦੇ ਥੱਲੇ ਟੈਰਿਫ ਸਮਝੌਤਾ ਕਰਨਾ ਪਿਆ, ਔਰ ਇਹਨਾਂ ਨੂੰ ਲੱਗਦਾ ਹੈ ਵੀ ਭਾਰਤ ਇੱਕ ਮੰਡੀ ਹੈ ਤਾਂ ਉਸ ਦੇ ਵਿੱਚ ਜੇ ਤੁਹਾਡਾ ਰਾਹ ਉਹਨਾਂ ਨੂੰ ਵੀ, ਕਿਉਂਕਿ 50% ਟੈਰਿਫ ਲਾ ਕੇ ਭਾਰਤ ਦਾ ਵੀ ਦੀ ਵੀ ਢਿਬਰੀ ਟਾਈਟ ਕੀਤੀ ਹੋਈ ਹੈ। ਸੋ ਦੋਨੋਂ ਪਾਸਿਓਂ ਮੈਨੂੰ ਇਹ ਲੱਗਦਾ ਹੈ ਕਿ ਵੀ ਆਫ ਗਾਰਡ ਸਾਨੂੰ ਨਹੀਂ ਹੋਣਾ ਚਾਹੀਦਾ। ਹਾਲਾਂ UK ਦੀਆਂ ਸਿੱਖ ਜਥੇਬੰਦੀਆਂ, ਸਿੱਖ ਫੈਡਰੇਸ਼ਨ UK, ਵਰਲਡ ਸਿੱਖ ਪਾਰਲੀਮੈਂਟ ਦੂਸਰੇ ਐਕਟਿਵ ਨੇ, ਔਰ ਪਿਛਲੇ ਪੀਰੀਅਡ 'ਚ ਵੀ ਜਿਵੇਂ ਸਿੱਖ ਫੈਡਰੇਸ਼ਨ UK ਦੀ ਕਾਨਫਰੰਸ ਹੋਈ ਬੜੀ ਕਾਮਯਾਬ, ਔਰ ਉਹਦੇ 'ਚ ਈਵਨ ਉੱਥੋਂ ਵੀ ਪੰਜਾਬ ਤੋਂ ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ ਆਏ, ਇੱਥੋਂ ਮਨਿੰਦਰ ਸਿੰਘ ਕੈਨੇਡਾ ਤੋਂ ਗਏ, ਔਰ ਹੋਰ ਵੀ ਜਿਹੜੇ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਜ਼ਾਹਰ ਹੈ ਉਹ ਆਪਣੇ ਤੌਰ ਦੇ ਉੱਤੇ ਲੌਬੀ ਦੇ ਉੱਤੇ ਉਹਨਾਂ ਦੀ ਕਾਫੀ ਮੁਹਾਰਤ ਹੈ, ਆਪਣਾ ਕਰ ਰਹੇ ਨੇ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਸ ਕਿਸਮ ਦਾ ਇਸ ਦਾ ਮਿਸਟਰ ਸਟਾਈਮਰ ਦਾ ਰੋਲ ਹੈ, ਬਿਹੇਵੀਅਰ ਹੈ, ਉਹਦੇ ਥੱਲੇ ਇਹ ਕੁਛ ਵੀ ਇਹ ਦੁਕਾਨਦਾਰ ਨੇ, ਇਹਨਾਂ ਨੇ ਜਿਹੜਾ ਕੋਈ ਇਹ ਐਕਸਪੈਕਟ ਕਰੇ, ਜਿਹੜਾ ਇੱਕ ਪਾਸੇ ਇਹਨਾਂ ਨੇ ਬਾਹਰ ਦਿਖਾਉਣ ਨੂੰ ਹੁੰਦਾ ਜੀ ਅਸੀਂ ਮੈਗਨਾ ਕਾਰਟਾ ਦਿੱਤਾ ਦੁਨੀਆ ਨੂੰ, ਅਸੀਂ ਸਿਵਲਾਈਜੇਸ਼ਨ ਦਿੱਤੀ, ਪਰ ਜੇ ਅਸੀਂ ਆਪਣਾ ਸਿੱਖ ਰਾਜ ਦਾ ਤਜਰਬਾ ਵੀ ਦੇਖੀਏ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਫਰੈਂਡਸ਼ਿਪ ਟਰੀਟੀ ਦੇ ਥੱਲੇ ਇਹਨਾਂ ਨੇ ਉਸ ਦੀ ਫੈਮਿਲੀ ਨੂੰ ਰੋੜਿਆ, ਮਹਾਰਾਣੀ ਜਿੰਦਾ ਨਾਲ ਕੀ ਕੀਤਾ, ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਡੀਥਰੋਨ ਕੀਤਾ, ਕਿਵੇਂ ਜਿਹੜਾ, ਔਰ ਕੱਲ੍ਹ ਹੀ ਮੈਂ ਕਿਤੇ ਵੇਰਵਾ ਦੇਖ ਰਿਹਾ ਸੀ 29 ਮਾਰਚ 1849 ਦੇ ਹਵਾਲੇ ਨਾਲ ਜਿਹੜਾ ਅਖੀਰਲਾ ਸਿੱਖ ਰਾਜ ਦਾ ਦਿਨ ਸੀ ਕਿ ਲਾਹੌਰ 'ਚ ਸਵੇਰ ਵੇਲੇ ਉਹਨਾਂ ਨੇ ਵੱਡਾ ਦਰਬਾਰ ਲਾਇਆ। ਦਲੀਪ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਤੂੰ ਉਤਰ ਕੇ ਤਖਤ ਤੋਂ ਥੱਲੇ ਆ ਜਾ। ਉਹ ਯੰਗ 11-12 ਸਾਲ ਦਾ ਉਹ ਥੱਲੇ ਆ ਗਿਆ, ਆਪਣਾ ਕਰਾਊਨ ਲਾ ਕੇ ਇੱਥੇ ਰੱਖ ਦੇ, ਡਲਹੌਜ਼ੀ ਔਰ ਲਾਰੈਂਸ ਉਹਨੇ ਰੱਖ ਦਿੱਤਾ, ਔਰ ਉਹਨਾਂ ਨੇ ਕਿਹਾ ਵੀ ਚੱਲ ਹੁਣ ਉਹਨੂੰ ਚੁੱਕ ਕੇ ਲੈ ਕੇ ਜਲਾਵਤਨ ਕੀਤਾ, ਔਰ ਲਾਹੌਰ ਦੇ ਸ਼ਾਹੀ ਕਿਲੇ ਤੋਂ ਨਿਸ਼ਾਨ ਸਾਹਿਬ ਖਾਲਸੇ ਦਾ
ਝੰਡਾ ਲਾਇਆ ਔਰ ਯੂਨੀਅਨ ਜੈਕ ਲਹਿਰਾ ਦਿੱਤਾ। ਸੋ ਜਿੱਥੇ ਉਹ ਗਾਰਡੀਅਨ ਬਣ ਕੇ, ਪਹਿਲੀ ਐਂਗਲੋ ਸਿੱਖ ਟ੍ਰੀਟੀ ਤੋਂ ਬਾਅਦ, ਕਿਉਂਕਿ ਦਲੀਪ ਸਿੰਘ ਤਾਂ ਮਾਈਨਰ ਸੀ, 7-8 ਸਾਲ ਦਾ ਸੀ, ਉਹ ਉਹਦੇ ਗਾਰਡੀਅਨ ਬਣੇ ਕਿ ਵੀ ਇਹ ਜਦੋਂ ਮੇਜਰ ਹੋਏਗਾ, ਜਵਾਨ ਹੋਏਗਾ, 16 ਸਾਲ ਜਾਂ ਜੋ ਵੀ ਉਸ ਪੀਰੀਅਡ ਦੀ ਉਮਰ ਸੀ, ਉਹਦੇ ਹਵਾਲੇ ਜਿਹੜਾ ਕੀਤਾ ਜਾਏਗਾ। ਸੋ ਕਿਵੇਂ ਰੋਲਿਆ, ਮਾਂ ਪੁੱਤਰ ਨੂੰ ਸੈਪਰੇਟ ਕਰਕੇ ਕਿਵੇਂ ਕੀਤਾ। ਸੋ ਇਹ ਅਜੇ ਇਸ ਕਹਾਣੀ ਨੂੰ 175 ਸਾਲ ਹੀ ਹੋਏ ਨੇ। ਫਿਰ ਅਸੀਂ 1947 ਚ ਦੇਖੀਏ ਕਿ ਲੀਕ ਖਿੱਚੀ ਆ ਗਏ, ਯਾਨੀ ਕੋਈ ਇਹਨਾਂ ਨੇ ਯਕੀਨੀ ਨਹੀਂ ਬਣਾਇਆ ਕਿ ਕੋਈ ਖੂਨ ਖਰਾਬਾ ਨਾ ਹੋਏ, ਕੋਈ ਦੂਜਾ ਨਾ, ਕਿਸੇ ਇੱਕ ਵੀ ਅੰਗਰੇਜ਼ ਦੇ ਮੂੰਹ ਤੇ ਚਪੇੜ ਨਹੀਂ ਵੱਜੀ ਤੇ ਆਪਸ ਚ ਜਿਹੜੀ ਜਨਤਾ ਹੈ ਉਹਨੂੰ ਕਿੰਨੇ ਕਰੋੜਾਂ ਬੇਘਰ ਹੋਏ ਦੋਵੇਂ ਪਾਸਿਓਂ, ਔਰ ਮਿਲੀਅਨ ਤੋਂ 2 ਮਿਲੀਅਨ ਲੋਕ ਮਾਰੇ ਗਏ, ਔਰ ਜੂਨ 84 ਦਾ ਰੋਲ ਵੀ ਸਾਡੇ ਸਾਹਮਣੇ ਹੈ। ਸੋ ਇਹ ਜਿਹੜਾ ਸਾਨੂੰ ਇਸ ਤੋਂ ਖਬਰਦਾਰ ਖਾਸ ਤੌਰ ਤੇ ਯੂਕੇ ਦੀਆਂ ਸਿੱਖ ਜਥੇਬੰਦੀਆਂ ਨੂੰ ਪੈਨੀ ਅੱਖ ਰੱਖਦੀਆਂ ਨੇ, ਉਹ ਮੋਨੀਟਰ ਕਰ ਹੀ ਰਹੇ ਹੋਣਗੇ। ਪਰ ਮੈਂ ਜਦੋਂ ਇਹ ਦੇਖਿਆ, ਮੈਂ ਕਿਹਾ ਕਿ ਭਾਈ ਨਾ ਬ੍ਰਾਹਮਣਵਾਦੀਆਂ ਨੇ ਟਲਣਾ ਆਪਣੀਆਂ ਕੋਝੀਆਂ ਹਰਕਤਾਂ ਤੋਂ। ਸਿੱਖ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਨੇ, ਡਾਇਸਪੋਰਾ ਸਿੱਖ ਤਾਂ ਬਹੁਤ ਬੁਰੀ ਤਰ੍ਹਾਂ ਰੜਕਦਾ ਹੈ। ਔਰ ਜਦੋਂ ਦਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ ਇਹ ਐਕਸਪੋਜ਼ ਹੋਏ ਨੇ, ਹੁਣ ਹੋਰ ਵੀ ਘਟੀਆ ਲੈਵਲ ਤੇ ਉਤਰੇ ਹੋਏ ਨੇ। ਔਰ ਇਸ 'ਚ ਪਿਛਲੀ ਸਰਕਾਰ ਦੇ ਵੇਲੇ ਵੀ ਉਹਨਾਂ ਨੇ ਤਾਂ 1 ਲੱਖ ਪੌਂਡ ਰੱਖਿਆ ਸੀ ਕਿ ਜੀ ਅਸੀਂ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ। ਸੋ ਇਸ ਤੋਂ ਜੋ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਜ ਸਾਹਿਬ, ਬਿਲਕੁਲ। ਸੋ ਥੱਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।